अस्सलाम वालेकुम लो जी यारो बेलियो मित्रों ते सज्जनों तुसीं दे रहे हो एसएमएस पंजाबी तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਲੋ ਜੀ ਵੱਡੀ ਨਿਊਜ਼ ਹੈ ਵੇ ਕਿ ਤਬਾਹੀ ਪਲੱਸ ਬਰਬਾਦੀ ਫਿਰੀ ਹੋਈ ਹੈ ਪੂਰੇ ਪੰਜਾਬ ਦੇ ਵਿੱਚ। ਜਿੱਦਾਂ ਤੁਹਾਨੂੰ ਪਤਾ ਹੈ ਕਿ ਸੈਲਾਬ ਨੇ ਮੱਤ ਮਾਰੀ ਪਈ ਹੈ ਹਰ ਪਾਸੇ ਤੇ ਆਹੋ ਪੁਕਾਰ ਤੇ ਬਦਦੁਆਵਾਂ ਦਿੱਤੀਆਂ ਜਾ ਰਹੀਆਂ ਨੇ ਇਹ ਟਿਕਟੋਕਰ ਹਕੂਮਤ ਨੂੰ। ਕਿਹਾ ਜਾ ਰਿਹਾ ਹੈ ਕਿ ਕਿੱਥੇ ਮਰ ਗਈ, ਨਾ ਮਾਈ ਨਜ਼ਰ ਆਉਂਦੀ ਹੈ, ਨਾ ਉੱਥੇ ਕੋਈ ਮਾਈ ਦੀਆਂ ਸਹੇਲੀਆਂ ਨਜ਼ਰ ਆਉਂਦੀਆਂ ਨੇ, ਨਾ ਕੋਈ ਮਾਈ ਦੀ ਹਕੂਮਤ ਦੇ ਕਰਿੰਦੇ ਨਜ਼ਰ ਆਉਂਦੇ ਨੇ। ਉੱਥੇ ਲੋਕ ਦੁਹਾਈਆਂ ਦੇ ਰਹੇ ਨੇ, ਵੀਡੀਓ ਬਣਾ ਦੱਸ ਰਹੇ ਨੇ ਕਿ ਅਸੀਂ ਡੁੱਬੇ ਪਏ ਹਾਂ, ਸਾਨੂੰ ਆ ਕੇ ਇੱਥੋਂ ਕੱਢੋ। ਲੇਕਿਨ ਮਜਾਲ ਹੈ ਜੂਨ ਤੱਕ ਰੀਂਗਦੀ ਹੋਏ ਇਹਨਾਂ ਨੇ ਆਪਣੀਆਂ ਸਿਰਫ ਟਿਕਟੋਕਾਂ ਬਣਾਉਣੀਆਂ, ਉਹਦੇ 'ਚ ਹੀ ਖੁਸ਼ ਨੇ। ਉਹ ਮਾਈ ਨਿਕਲਦੀ ਹੈ, ਦੋ ਬੱਚਿਆਂ ਨੂੰ ਇੱਧਰ ਜੱਫੀ ਮਾਰਦੀ ਹੈ, ਕਿਸੇ ਨੂੰ ਕੁਛ ਸਾਲਣ ਪਾ ਕੇ ਦਿੰਦੀ ਹੈ, ਰਾਸ਼ਨ ਦਿੰਦੀ ਹੈ, ਟਿਕਟੋਕਾਂ ਬਣਾਉਂਦੀ ਹੈ ਤੇ ਨਿਕਲ ਜਾਂਦੀ ਹੈ। ਲੇਕਿਨ ਉਹ ਵਿਚਾਰੇ ਗਰੀਬ ਉੱਥੇ ਰੁਲ ਰਹੇ ਨੇ, ਕੋਈ ਸੁਣਨ ਵਾਲਾ ਨਹੀਂ। ਤੇ ਹੁਣ ਤੇ ਸਾਡੇ ਜਿਹੜੇ ਉਹ ਆਰਮੀ ਦੇ ਹੈਲੀਕਾਪਟਰ ਕਦੀ ਨਿਕਲਦੇ ਸੀ ਬਚਾਉਣ ਵਾਸਤੇ, ਉਹ ਵੀ ਇੰਝ ਸੁੱਤੇ ਪਏ ਨੇ, ਠੰਡੇ ਹੋਏ ਪਏ ਨੇ, ਕਿਉਂਕਿ ਉਹ ਵੀ ਜਿਹੜੇ ਨੇ ਨਾ ਹੁਣ ਬਰੂਨੇ ਮੁਲਕ ਦੌਰਿਆਂ 'ਤੇ ਨਿਕਲੇ ਹੋਏ ਨੇ। ਹਾਂਜੀ, ਸ਼ਾਇਦ ਹੈਲੀਕਾਪਟਰ ਵੀ ਬਿਜ਼ੀ ਹੋਣ, ਜਹਾਜ਼ ਵੀ ਬਿਜ਼ੀ ਨੇ, ਕਦੀ ਇੱਧਰ ਜਾ ਰਹੇ ਨੇ, ਕਦੀ ਉੱਧਰ ਜਾ ਰਹੇ ਨੇ। ਹਾਂਜੀ, ਤੇ ਉਹ ਵੀ ਕੋਈ ਨਹੀਂ ਸਾਨੂੰ ਨਜ਼ਰ ਆ ਰਹੇ ਕਿ ਵੀ ਉਹ ਕੋਈ ਜਾ ਕੇ ਹੁਣ ਬਚਾਉਣ ਵਿਚਾਰਿਆਂ ਨੂੰ। ਲੋਕ ਉੱਥੇ ਜਿਹੜੇ ਦਰਖਤਾਂ ਨਾਲ ਚਿੰਬੜੇ ਪਏ ਨੇ। ਯਕੀਨ ਕਰੋ ਇੱਦਾਂ ਦੀਆਂ ਵੀਡੀਓ ਆ ਰਹੀਆਂ ਦੇਖੀਆਂ ਨਹੀਂ ਜਾਂਦੀਆਂ। ਲੋਕ ਦਰਖਤਾਂ ਨਾਲ ਘੰਟੇ 24 ਘੰਟੇ ਹੋ ਗਏ ਦਰਖਤਾਂ ਨਾਲ ਜੱਫੀ ਪਾ ਕੇ ਲਟਕੇ ਕਿ ਵੀ ਸਾਨੂੰ ਕੋਈ ਰੈਸਕਿਊ ਆਏਗਾ। ਕੋਈ ਨਹੀਂ, ਕੋਈ ਰੈਸਕਿਊ ਨਹੀਂ। ਬਲਕਿ ਉਹ ਕਿਸੇ ਨੇ ਦਿਖਾਈ ਤਾਂ ਕਾਲ ਵੀ ਕੀਤੀ, ਉਹਨਾਂ ਨੇ ਕਾਲ ਕਰਕੇ ਤਾਂ ਉਹਨਾਂ ਨੂੰ ਦੱਸਿਆ ਕਿ ਬਈ ਇੱਥੇ ਰੈਸਕਿਊ ਜਿਹੜਾ ਆਪਰੇਸ਼ਨ ਚਾਹੀਦਾ ਵਾ, ਲੋਕਾਂ ਦੀ ਜਾਨ ਬਚਾਓ। ਤੇ ਉਹ ਹੋ ਕੀ ਰਿਹਾ ਉੱਥੇ? ਉਹ ਜਨਾਬ ਅੱਗੇ ਇੱਦਾਂ ਗੱਲ ਕਰ ਰਹੀ ਆ ਕਿ ਬਈ ਉਹ ਹਜੇ ਮਰਿਆ ਤਾਂ ਨਹੀਂ ਨਾ, ਡੁੱਬਿਆ ਤਾਂ ਨਹੀਂ ਨਾ ਹਜੇ। ਹਾਂ ਬਈ ਆ ਇੰਨੀ ਐਮਰਜੈਂਸੀ ਨਹੀਂ, ਅਸੀਂ ਪਹਿਲਾ ਕੰਮ ਕਰਾਂਗੇ, ਬਾਅਦ 'ਚ ਆਵਾਂਗੇ। ਆਹ ਹਾਲ ਹੋਇਆ ਪਿਆ ਉੱਥੇ, ਇੰਨੀ ਬਗੈਰਤੀ ਛਾਈ ਹੋਈ ਆ। ਲੇਕਿਨ ਆ ਬਗੈਰਤੀ ਦੇ ਵਿੱਚੋਂ ਹੀ ਜਿਹੜਾ ਨਾ ਉਹ ਇੱਕ ਹੋਰ ਬਗੈਰਤੀ ਨਿਕਲ ਕੇ ਆਈ ਹੈ। ਬਗੈਰਤੀ ਦੇ ਵਿੱਚੋਂ ਹੀ ਬਗੈਰਤੀ ਨਿਕਲਦੀ ਹੈ। ਹਾਂ, ਇਹ ਨੂਨ ਲੀਗ 'ਚੋਂ ਨਿਕਲਦੀ ਹੈ। ਤੁਹਾਨੂੰ ਪਤਾ ਉਹ ਡੱਡੂ ਚਾਰਜਰ ਇੱਥੇ ਖੜਾ ਕਿਤੇ, ਹਾਂ, ਉਹਨੇ ਕਿਹਾ ਕਿ ਬਈ ਆ ਬੰਦਿਆਂ ਨੂੰ ਬੋਰਡ 'ਚ ਭਾਓ ਤੱਕ ਲੈ ਜਾਓ। ਉਹਨੇ ਕਿਹਾ ਕਿਸੇ ਬੰਦੇ ਨੂੰ, ਤੇ ਪੁਲਿਸ ਵਾਲਿਆਂ ਨੇ ਉਹਦੀ ਗੱਲ ਨਹੀਂ ਮੰਨੀ। ਅੰਦਾਜ਼ਾ ਕਰੋ ਯਾਰ, ਕੀ ਮੇਰਾ ਮਤਲਬ ਆ, ਕੀ ਅਥਾਰਟੀ ਹੈ ਯਾਰ ਉਹਦੀ। ਐਡਾ ਵੱਡਾ ਵਜ਼ੀਰ ਆ, ਮਿਨਿਸਟਰ ਆ ਡੱਡੂ ਚਾਰਜਰ। ਸ਼ਾਇਦ ਉਹਨੇ ਵੀ ਸੋਚਿਆ ਹੋਇਆ ਕਿ ਯਾਰ ਕੀ ਡੱਡੂ ਜਿਹਾ ਇਹਦੀ ਮੈਂ ਕੀ ਗੱਲ ਮੰਨੀ। ਲੇਕਿਨ ਖੈਰ ਉਹਦੇ ਬਾਅਦ ਜੋ ਡੱਡੂ ਬਰਸ ਰਿਹਾ, ਓਏ ਹੋਏ ਜੋ ਡੱਡੂ ਨੇ ਉਹਨੂੰ ਸੁਣਾਈਆਂ ਨੇ ਉੱਥੇ ਖੜੇ ਹੋ ਕੇ ਨੇ। ਤੇ ਜਨਾਬ ਉਹਦੀ ਜਿਹੜੀ ਨਾ ਪੈਂਟ ਉਹਦੀ ਢਿੱਲੀ ਹੋ ਗਈ ਹੋਣੀ ਹੈ ਜੋ ਡੱਡੂ ਨੇ ਉਹਨੂੰ ਕਿਹਾ। ਤੇ ਕੀ ਕਿਹਾ ਜ਼ਰਾ ਆਪ ਹੀ ਦੇਖ ਲਓ। ਇੱਥੇ ਰੱਖ ਬਈ ਡੱਡੂ ਨੂੰ ਗੱਲ ਮਨਵਾਉਣੀ ਆਉਂਦੀ ਆ ਆਪਣੀ। ਉਹਨੇ ਪੁਲਿਸ ਵਾਲੇ ਜਿਹੜੇ ਨਾ ਉਹਨੇ ਲੈਣ ਹਾਜ਼ਰ ਕਰਤੇ ਤੇ ਉੱਥੇ ਕਹੇ ਤੈਨੂੰ ਕਿਹਾ ਜਾ ਕੇ ਉਹਨੂੰ ਬੋਰਡ ਚੁਲਾ ਛੱਡ ਗਿਆ, ਤੂੰ ਉਹਦਾ ਸ਼ਨਾਖਤੀ ਕਾਰਡ ਮੰਗੀ ਜਾ ਰਿਹਾ, ਤੈਨੂੰ ਪਤਾ ਨਹੀਂ ਮੈਂ ਕਹਿ ਰਹੀ ਹਾਂ। ਉਹ ਭੱਲੇ ਤੇਰੇ ਬਾਬਾ ਜੀ ਕਹਿੰਦੇ ਨੇ ਕਿ ਲੈ ਬਈ ਉਸਤਾਦ ਇਹ ਤਾਂ ਬੜੀ ਡਾਢੀ ਹੈ। ਮੈਂ ਕਿਹਾ ਬਾਬਾ ਜੀ ਐਸੀ ਵੈਸੀ? ਹਾਂ, ਉਹ ਤਾਂ ਚੀਰ ਫਾੜ ਕੇ ਰੱਖ ਦਿੰਦੀ ਹੈ, ਬੜੀ ਮਰਨ ਦੇ ਰਹੀ। ਹਾਂ, ਬਹੁਤ ਡਾਢੀ ਹੈ ਪੰਜਾਬ। ਇਹ ਅੱਧਾ ਪੰਜਾਬ ਇਹੀ ਚਲਾ ਰਹੀ। ਤੇ ਬਾਬਾ ਜੀ ਕਹਿੰਦੇ ਬਾਕੀ ਅੱਧਾ? ਮੈਂ ਕਿਹਾ ਬਾਬਾ ਜੀ ਬਾਕੀ ਅੱਧਾ ਉਹ ਚਲਾ ਰਹੇ ਜਿਨ੍ਹਾਂ ਨੇ ਇਹਨੂੰ ਲਾਇਆ ਇੱਥੇ, ਹੋਰ ਕਿੰਨੇ ਚਲਾਉਣਾ ਵਾ। ਹਾਂ, ਬਲਕਿ ਪੂਰੇ ਹੀ ਉਹ ਚਲਾ ਰਹੇ ਆ ਇਹਨੂੰ। ਇੱਦਾਂ ਦੇ ਕੰਮ ਵਾਸਤੇ ਰੱਖਿਆ ਕਿ ਵੀ ਜਾ ਕੇ ਇੱਧਰ ਉੱਧਰ ਥੋੜ੍ਹਾ ਜਿਹਾ ਐਫੀਸ਼ੀਐਂਸੀ ਦਿਖਾ ਆਪਣੀ। ਲੇਕਿਨ ਇਹਦੇ 'ਚ ਇਹਦੀ ਤਸਵੀਰ ਨਿਕਲ ਕੇ ਆਈ ਹੈ, ਸਾਰੇ ਹੈਰਾਨ ਹੋ ਗਏ ਕਿ ਵੀ ਲੋਕ ਅਸਲੀ ਫੇਸ ਆ ਵਾ, ਬਗੈਰ ਮੇਕਅਪ ਤੇ ਬਗੈਰ ਫਿਲਟਰ। ਹਾਂ, ਮੈਂ ਕਿਹਾ ਬਾਬਾ ਜੀ ਦੇਖ ਲਓ ਫਿਰ ਨਾ ਕਿਹਾ ਤੁਹਾਨੂੰ ਦੱਸਿਆ ਨਹੀਂ। ਬਾਬਾ ਜੀ ਕਹਿੰਦੇ ਯਾਰ ਇਹ ਤਾਂ ਬੇਵਾ ਲੱਗ ਰਹੀ ਹੈ। ਮੈਂ ਕਿਹਾ ਬਾਬਾ ਜੀ ਲੱਗ ਰਹੀ ਹੈ ਨਹੀਂ। ਹਾਂ, ਹੋ ਵੀ ਸਕਦੀ ਹੈ, ਮੈਨੂੰ ਕੀ ਪਤਾ। ਲੇਕਿਨ ਬਹਰਹਾਲ ਆ ਅਜੀਬ ਜੀ ਤਸਵੀਰ ਨਿਕਲ ਕੇ ਆਈ ਹੈ। ਬਾਬੇ ਕਹਿੰਦੇ ਐਡੀ ਵੀ ਨਹੀਂ ਮਾੜੀ। ਮੈਂ ਕਿਹਾ ਬਾਬਾ ਜੀ ਯਾਰ ਚੈੱਕ ਤੇ ਕਰੋ। ਬਾਬੇ ਕਹਿੰਦੇ ਉਹੀ ਤੇ ਕਹਿ ਰਿਹਾ ਬਈ ਨਬਜ਼ ਚੱਲਦੀ ਹੈ ਨਾ। ਮੈਂ ਕਿਹਾ ਬਾਬਾ ਜੀ ਇਹਦੀ ਨਬਜ਼ ਵੀ ਨਾ ਚੱਲਦੀ ਹੈ। ਹਾਂ, ਤੁਸੀਂ ਜੇਦੇ ਕੋਲ ਜਾ ਕੇ ਦਵਾਈ ਲੈ ਕੇ ਤੇ ਦੇ ਦੇਣਾ, ਸ਼ਾਇਦ ਚੱਲ ਪਵੇ। ਇੱਦਾਂ ਦਾ ਕੋਈ ਸਿਸਟਮ ਕਰ ਲਓ। ਹਾਂ, ਬਾਬੇ ਕਹਿੰਦੇ ਨਹੀਂ ਐਸੀ ਕੋਈ ਗੱਲ ਨਹੀਂ ਕਿ ਬਈ ਠੀਕ ਆ ਵੀ ਮੂੰਹ ਮੱਥੇ ਕੋਈ ਸਿਸਟਮ ਠੀਕ ਹੈ, ਨਾ ਵੀ ਲੱਗਦੀ ਹੈ। ਚਲੋ ਬਾਬਾ ਜੀ ਦੇ ਕੰਮ ਤਾਂ ਠੀਕ ਹੈ। ਬਾਬੇ ਕਹਿੰਦੇ ਸਲਾਬੀ ਕੰਮ ਦੇ ਵਿੱਚ ਚਲੋ ਐਪਰੀਸ਼ੀਏਟ ਕਰਨਾ ਚਾਹੀਦਾ ਵਾ ਕਿ ਬਈ ਮਾਈ ਤਾਂ ਨਹੀਂ ਨਿਕਲੀ।
ਹਾਂ ਮਾਈ ਤੇ ਆਪਣਾ ਉੱਥੇ ਕੈਂਪਾਂ ਕੁੰਬਾਂ 'ਚ ਫਿਰਦੀ ਆ। ਆਹ ਦੇਖੋ ਆ ਜਿਹੜਾ ਮਰੀਮ ਔਰੰਗਜ਼ੇਬ ਜਿਹੜੀ ਆ, ਮੇਰਾ ਮਤਲਬ ਕਿ ਡਿੱਡੀ ਆ ਨਿਕਲਿਆ, ਆ ਨਿਕਲ ਕੇ ਦੇਖੋ ਫੀਲਡ ਤੇ ਪਹੁੰਚਿਆ, ਲੇਕਿਨ ਆ ਵੀ ਕਿਨਾਰੇ 'ਤੇ ਹੀ ਪਹੁੰਚਿਆ। ਜਿੱਥੇ ਬੰਦੇ ਫਸੇ, ਜਿੱਥੇ ਮਦਦ ਦੀ ਜ਼ਰੂਰਤ ਆ ਉਹ ਬਹੁਤ ਪਰੇ, ਉੱਥੇ ਨਹੀਂ ਜਾਂਦੇ, ਉੱਥੇ ਕੋਈ ਵੀ ਨਹੀਂ ਜਾਂਦਾ, ਉਹਨਾਂ ਦੁਹਾਈਆਂ ਵਗੈਰਾ ਦੇ ਰਿਹਾ। ਤੇ ਚਲੋ ਖੈਰ ਆ ਤੇ ਸਾਰਾ ਸਿਸਟਮ ਸੀਗਾ ਇਹਨਾਂ ਦਾ ਸਲਾਬਜ਼ਦ ਗਾਨ ਦੇ ਵਿੱਚ। ਤੇ ਅੱਜ ਨਹੀਂ, ਵੈਸੇ ਮੈਂ ਸੋਚ ਰਿਹਾ ਸੀ, ਦੇਖ ਰਿਹਾ ਸੀ ਕਿ ਸ਼ਾਇਦ ਮਾਈ ਅੱਜ ਨਿਕਲ ਕੇ ਸਾਹਮਣੇ ਆਵੇ, ਕੋਈ ਨਵੇਂ ਚਵਲ ਮਾਰੇ, ਕਿਉਂਕਿ ਮਾਈ ਕੋਈ ਨਾ ਕੋਈ ਰੋਜ਼ ਨਵੀਂ ਚਵਲ ਮਾਰਦੀ ਹੈ, ਨਵੀਂ ਟਿਕਟੋਕ। ਅੱਜ ਕੋਈ ਦੇਖੀ ਨਹੀਂ ਮੈਂ, ਸ਼ਾਇਦ ਬਾਅਦ 'ਚੋਂ ਕੋਈ ਆ ਜਾਵੇ, ਲੇਕਿਨ ਅੱਜ ਨਿਕਲਦੀਆਂ ਨੇ ਸਾਰੀਆਂ ਮਾਈ ਦੀਆਂ ਚਵਲਾਂ, ਅੱਜ ਨਵੀਂ ਕੋਈ ਨਹੀਂ। ਅੱਜ ਡੱਡੂ ਦੀ ਵੀ ਕੱਲ ਰਾਤ ਦੀ ਚਵਲ, ਲੇਟ ਨਾਈਟ ਉਹ ਸਾਰੀ ਚਵਲ ਨਿਕਲ ਕੇ ਆਈ। ਤੇ ਉਹਦੇ ਬਾਅਦ ਜਨਾਬ ਹੰਗਾਮਾ ਇੱਕ ਬਰਪਾ ਸੋਸ਼ਲ ਮੀਡੀਆ 'ਤੇ। ਹਾਂਜੀ, ਔਰ ਹੰਗਾਮਾ ਕੀ ਆ, ਉਹ ਇੱਕ ਵੀਡੀਓ ਜਿਹੜੀ ਹੈ ਉਹ ਹੋ ਰਹੀ ਆ ਵਾਇਰਲ ਜਨਾਬ। ਲੋਕੀ ਕਹਿ ਰਹੇ ਆ ਕਿ ਆਹ ਦੇਖੋ ਜਿਹੜਾ ਸਰਿਆਮ ਵਾਲਾ ਗੰਦਾ ਔਰ ਨੰਗਾ ਨੀਗਾ, ਉਹੀ ਇਕਰਾਰ ਦੀ ਗੱਲ ਕਰ ਰਿਹਾ। ਕਹਿੰਦੇ ਜੀ ਇਕਰਾਰ ਲਸਨ ਡਿਸਕੋ ਕਲੱਬ ਦੇ ਵਿੱਚ ਜਾ ਕੇ ਡਾਂਸ ਕਰਦਾ ਰਿਹਾ, ਨੱਚਦਾ ਰਿਹਾ, ਪਤਾ ਨਹੀਂ ਕਿਹਦੇ ਨਾਲ ਕੁੜੀਆਂ ਨਾਲ ਨੱਚਦਾ ਰਿਹਾ। ਉਹ ਜਿਹੜੀ ਆ ਰਹੀ ਵੀਡੀਓ ਉਹਦੇ 'ਚ ਠੀਕ ਤਰ੍ਹਾਂ ਦੇਖਿਆ ਨਹੀਂ ਜਾਂਦਾ, ਲੇਕਿਨ ਉਹ ਲੱਗਦਾ ਇਹੀ ਹੈ। ਔਰ ਸੋਸ਼ਲ ਮੀਡੀਆ 'ਤੇ ਸਾਰੇ ਕਹਿ ਵੀ ਰਹੇ ਨੇ ਕਿ ਬਈ ਆ ਇਕਰਾਰ ਦੀ ਵੀਡੀਓ ਆ। ਹਾਂ, ਉਹ ਸ਼ਾਇਦ ਉਹਨੇ ਇਕਰਾਰ ਕੀਤਾ, ਨਹੀਂ ਕੀਤਾ ਇਹ ਨਹੀਂ ਮੈਨੂੰ ਪਤਾ, ਲੇਕਿਨ ਉਹ ਲੱਗਦਾ ਹੈ ਹਲਕਾ ਜਿਹਾ ਕਿ ਦੇਖੋ ਜ਼ਰਾ ਆ ਤੁਹਾਨੂੰ ਲੱਗਦਾ ਕਿ ਉਹੀ ਹੈ ਕਿ ਨਹੀਂ। ਮੈਨੂੰ ਤਾਂ ਲੱਗ ਰਿਹਾ ਕਿ ਬਈ ਆ ਉਹੀ ਆ, ਹਾਂ ਇਕਰਾਰ ਹੀ ਆ। ਔਰ ਉਹ ਦੇਖੋ ਉੱਥੇ ਜਿਹੜਾ ਨੰਗਾ ਨਾਚ ਕਰ ਰਿਹਾ, ਮੈਂ ਨੰਗਾ ਨਹੀਂ, ਮੇਰਾ ਮਤਲਬ ਨਾਚ ਕਰ ਰਿਹਾ। ਬਾਬੇ ਕਹਿੰਦੇ ਹੁਣ ਨਾਚ ਕਰ, ਬਾਅਦ 'ਚ ਨੰਗਾ ਹੋਇਆ ਹੋਣਾ ਵਗੈਰਾ। ਮੈਂ ਕਿਹਾ ਬਹਰਹਾਲ ਲੋਕਾਂ ਦੇ ਅੱਗੇ ਜਿੰਨਾ ਪਾਕ ਸਾਫ਼ ਔਰ ਨੇਕ ਪਰਹੇਜ਼ਗਾਰ ਬਣਦਾ ਵਾ ਨਾ, ਹਾਂ ਉਹ ਖੈਰ ਉਹ ਲੋਕਾਂ ਦੀਆਂ ਨਜ਼ਰਾਂ 'ਚ ਨੰਗਾ ਹੋ ਗਿਆ, ਬਿਲਕੁਲ ਅਲਫ ਨੰਗਾ ਹੋ ਕੇ ਖੜਾ ਹੋ ਗਿਆ। ਇਹ ਆ ਕੇ ਜਿੰਨੀ ਬਕਵਾਸੀਅਤ ਕਰਦਾ ਨਾ ਇਮਰਾਨ ਅਹਿਮਦ ਖਾਨ ਨਿਆਜ਼ੀ ਤੇ, ਹਾਂਜੀ ਫਜ਼ੂਲ ਦੇ ਵਿੱਚ ਟਾਸਕ ਜਿਹੜਾ ਕਰਦਾ, ਔਰ ਆਪਣੇ ਆਪ ਨੂੰ ਬੜਾ ਪੇਸ਼ ਕਰੇਗਾ, ਬੜਾ ਪਾਰਸਾ ਔਰ ਇਹ ਉਹ ਸਾਰਾ। ਅੰਦਾਜ਼ਾ ਕਰੋ ਕਲੱਬ 'ਚ ਜਾ ਕੇ ਨੱਚ ਰਿਹਾ, ਪਤਾ ਨਹੀਂ ਬੁੱਢੀ ਵੀ ਨਾਲ ਲੈ ਗਿਆ, ਉਹਦੇ ਨਾਲ ਵੀ ਨੱਚ ਰਿਹਾ। ਕੋਈ ਬਾਬੇ ਕਹਿੰਦਾ ਨਹੀਂ ਬੁੱਢੀ ਨਹੀਂ ਨਾਲ ਹੋਣੀ, ਕਿਸੇ ਹੋਰ ਨਾਲ ਹੀ ਨੱਚ ਰਿਹਾ। ਮੈਂ ਕਹਿੰਦੀ ਬਾਬਾ ਜੀ ਹੋ ਸਕਦਾ ਬੁੱਢੀ ਨੱਚ ਰਹੀ ਹੈ। ਬਾਬੇ ਕਹਿੰਦੇ ਨਹੀਂ ਜੀ ਬੁੱਢੀ ਹੁੰਦੀ ਤੇ ਉਹ ਕਿਸੇ ਹੋਰ ਨਾਲ ਵੀ ਨੱਚ ਸਕਦੀ ਸੀ। ਕਲੱਬ ਦੇ ਵਿੱਚ ਇੱਦਾਂ ਹੀ ਹੁੰਦਾ, ਹਾਂ ਕੋਈ ਪਤਾ ਨਹੀਂ ਲੱਗਦਾ ਕਿਹੜਾ ਕਿੱਧਰ ਨੱਚ ਰਿਹਾ। ਮੈਂ ਬਾਬਾ ਜੀ ਤੁਹਾਨੂੰ ਕਿਵੇਂ ਪਤਾ ਤੁਸੀਂ ਕਲੱਬ ਜਾਂਦੇ ਰਹੇ? ਬਾਬਾ ਜੀ ਕਹਿੰਦੇ ਸੁਣਿਆ। ਹਾਂ ਮੈਂ ਕਿਹਾ ਨਹੀਂ ਮੈਨੂੰ ਲੱਗਦਾ। ਬਾਬੇ ਕਹਿੰਦੇ ਜਵਾਨੀ 'ਚ ਇੱਕ ਦੋ ਵਾਰੀ ਗਿਆ ਸੀ। ਹਾਂ ਉਹ ਜਵਾਨੀ 'ਚ ਇੱਕ ਦੋ ਵਾਰੀ ਗਿਆ ਸੀਗਾ, ਤੇ ਉਹ ਕਿ ਮੈਨੂੰ ਪਸੰਦ ਨਹੀਂ ਆਇਆ ਕਿ ਬਈ ਆਹ ਕੀ ਬਗੈਰਤੀ ਇੱਥੇ ਹੋ ਰਹੀ ਹੈ, ਆਹ ਕੀ ਬੇਸ਼ਰਮੀ ਬੇਹਯਾਈ ਇੱਥੇ ਹੋ ਰਹੀ ਹੈ। ਬਾਬਾ ਜੀ ਕਹਿੰਦੇ ਉਹਦੇ ਬਾਅਦ ਮੈਂ ਵੜਿਆ ਨਹੀਂ, ਮੂੰਹ ਨਹੀਂ ਕੀਤਾ। ਤੇ ਆਹ ਚਵਲ ਨੂੰ ਦੇਖ ਹਰਾਮਜ਼ਾਦੇ ਨੇ ਕਿੱਥੋਂ ਪਾਕਿਸਤਾਨੋਂ ਆ ਕੇ ਦੂਜੇ ਮੁਲਕ ਜਾ ਕੇ ਕਲੱਬਾਂ 'ਚ ਡਾਂਸ ਕਰਦਾ, ਨੱਚ ਗਾਣੇ ਕਰ ਰਿਹਾ, ਔਰ ਨਾਲ ਪਤਾ ਨਹੀਂ ਕੀ ਪੀਪਲਾ ਵੀ ਰਿਹਾ ਹੋਣਾ। ਮੈਂ ਕਿਹਾ ਇਹ ਤਾਂ ਨਹੀਂ ਪਤਾ ਨਹੀਂ ਪੀਪਲਾ ਰਿਹਾ ਕਿ ਨਹੀਂ ਰਿਹਾ, ਬਰਾਬਰ ਨੱਚਣ ਡਿਆ ਵਾ। ਔਰ ਨਾਲ ਕੋਈ ਇੱਧਰ ਉੱਧਰ ਉਹਦੀਆਂ ਮੈਂ ਪਤਾ ਨਹੀਂ ਸਾਰੀਆਂ ਬੁੱਢੀਆਂ ਨਾਲ ਹੀ ਲੈ ਗਿਆ। ਆਲੇ ਦੁਆਲੇ ਸਾਰੀਆਂ ਖੜੀਆਂ, ਸ਼ਾਇਦ ਉਹੀ ਹੋਣੀਆਂ, ਵਿੱਚ ਖੜਾ ਹੋ ਕੇ ਨੱਚ ਰਿਹਾ ਆਣਾ ਕਿ ਦੇਖੋ 3 ਵਿਆਹ ਮੈਂ ਕਰ ਲਏ, ਚੌਥਾ ਕਰ ਲੂੰਗਾ ਤਾਂ ਘੇਰਾ ਪੂਰਾ ਹੋ ਜਾਊਗਾ। ਹਾਂ ਬਾਬਾ ਜੀ ਕਹਿੰਦੇ ਇਹਦਾ ਘੇਰਾ ਸੋਸ਼ਲ ਮੀਡੀਆ ਨੇ ਤੰਗ ਕੀਤਾ, ਇਹਦਾ ਬੇੜਾ ਗਰਕ ਜਿਹੜਾ ਨਾ ਸੋਸ਼ਲ ਮੀਡੀਆ ਨੇ ਇਹਨੂੰ ਪੂਰਾ ਘਰ ਤੱਕ ਇਹਨੂੰ ਪਹੁੰਚਾ ਕੇ ਆਉਣਗੇ ਇਸ ਵਗੈਰਾ ਤੇ ਇਸ ਚਵਲ ਨੂੰ। ਔਰ ਆਹ ਜਿਹੜੀ ਇਹਦੀ ਚਵਲ ਆ, ਹਾਂ ਇਹ ਬੜੀ ਮਸ਼ਹੂਰ ਆ। ਬਾਬੇ ਫਰਮਾਉਂਦੇ ਨੇ ਕਿ ਸੁਣਿਆ ਇਹਦਾ ਜਿਹੜਾ ਸਾਲਾ ਉਹ ਦੁਬਈ 'ਚ ਕੋਈ ਕਾਰੋਬਾਰ ਕਰਦਾ। ਮੈਂ ਕਿਹਾ ਬਾਬਾ ਜੀ ਕਰਦਾ ਹੈਗਾ, ਬਹੁਤ ਸਾਰੇ ਲੋਕ ਦੁਬਈ 'ਚ ਕਾਰੋਬਾਰ ਕਰਦੇ। ਬਾਬਾ ਫਰਮਾਉਂਦੇ ਨਹੀਂ ਉਹ ਕੋਈ ਹੋਰ ਕਾਰੋਬਾਰ ਕਰਦਾ। ਮੈਂ ਕਿਹਾ ਬਾਬਾ ਜੀ ਹੋਰ ਕਿਹੜਾ? ਬਾਬਾ ਜੀ ਕਹਿੰਦੇ ਕੋਈ ਤਿਤਲੀਆਂ ਦਾ ਕੰਮ। ਮੈਂ ਕਿਹਾ ਹੋ ਸਕਦਾ ਤਿਤਲੀਆਂ ਪਾਲੀਆਂ ਹਨ ਉਹਨਾਂ ਨੇ, ਪਾ ਕੇ ਵੱਡੀਆਂ ਕਰਕੇ ਵੇਚਦਾ, ਰੰਗ ਬਿਰੰਗੀਆਂ ਤਿਤਲੀਆਂ। ਬਾਬੇ ਕਹਿੰਦੇ ਉਹ ਨਹੀਂ ਯਾਰ ਦੂਜੀਆਂ ਤਿਤਲੀਆਂ। ਮੈਂ ਕਿਹਾ ਉਹ ਕਲੱਬ ਵਾਲੀਆਂ ਵੀ? ਬਾਬਾ ਜੀ ਕਹਿੰਦੇ ਹਾਂ ਕਲੱਬ ਵਾਲੀਆਂ ਤਸਵੀਰਾਂ ਵਾਇਰਲ ਹੋ ਰਹੀਆਂ। ਹਾਂ ਲੋਕੀ ਪੁੱਛ ਰਹੇ ਆ ਕਿ ਬਈ ਆਪਣਾ ਸਾਲਾ ਤੇਰਾ ਉੱਥੇ ਜਿਹੜਾ ਧੰਦਾ ਕਰਦਾ, ਹਾਂ ਇਹ ਕੀ ਹਿਸਾਬ ਕਿਤਾਬ ਆ, ਜਿਹੜੀ ਕਮਾਈ ਉੱਥੋਂ ਆ ਰਹੀ ਆ ਕੌਣ ਕੌਣ ਖਾ ਰਿਹਾ? ਹਾਂ ਇਹਦਾ ਹਿਸਾਬ ਦੇ ਨਾ ਜ਼ਰਾ, ਕੀ ਹਿਸਾਬ ਕਿਤਾਬ ਆ? ਬਾਅਦ 'ਚੋਂ ਬਾਕੀ ਸਾਰੇ ਹਿਸਾਬ ਤੋਂ ਬਾਅਦ 'ਚੋਂ ਮੰਗੀ ਦੂਸਰਿਆਂ ਕੋਲੋਂ, ਹਾਂਜੀ ਕਿ ਖਾਨ ਸਾਹਿਬ ਨੇ ਕੀ ਕੀਤਾ ਤੇ PTI ਨੇ ਕੀ ਕੀਤਾ ਤੇ ਫਲਾਣੇ ਨੇ ਕੀ ਕੀਤਾ। ਪਹਿਲੇ ਆਪਣਾ ਹਿਸਾਬ ਦੇ ਕਿ ਤੇਰਾ ਸਾਲਾ ਕੀ ਕਰ ਰਿਹਾ। ਔਰ ਬਾਬਾ ਜੀ ਫਰਮਾਉਂਦੇ ਨੇ ਕਿ ਆਹ ਤਸਵੀਰਾਂ ਜਿਹੜੀਆਂ ਨੇ, ਹਾਂ ਇਹ ਵੈਸੇ ਇੰਨੀਆਂ ਬੁਰੀਆਂ ਨਹੀਂ, ਇਹਦਾ ਸਾਲਾ ਕਿੱਥੇ ਕਰਕੇ ਆਉਂਦਾ ਦੁਬਈ। ਮੈਂ ਬਾਬਾ ਤੁਸੀਂ ਕੀ ਕਰਨਾ ਚਾਹ ਰਹੇ? ਬਾਬਾ ਜੀ ਕਹਿੰਦੇ ਉਹ ਜਿੱਦਾਂ ਦੀਆਂ, ਮੇਰਾ ਮਤਲਬ ਹੈ ਕਿ ਤਿਤਲੀਆਂ ਅੱਗੇ ਪਿੱਛੇ ਫਿਰ ਰਹੀਆਂ। ਹਾਂ ਚਲੋ ਹੋ ਸਕਦਾ ਇੱਕ ਦਿਨ। ਮੈਂ ਕਿਹਾ ਬਾਬਾ ਜੀ ਉਹ ਬੜੀਆਂ ਮਹਿੰਗੀਆਂ ਤਿਤਲੀਆਂ। ਬਾਬਾ ਜੀ ਕਹਿੰਦੇ ਹੋ ਜ਼ੂ ਪੈਸੇ ਲੈ ਲੈ। ਬਾਬਾ ਜੀ ਉਹ
ਐਡੀ ਦੂਰ ਕਾਹਤੇ ਤੁਸੀਂ ਜਾਣਾ, ਇੱਥੇ ਇਕਰਾਰ ਨੂੰ ਬੁਲਾਓ, ਉਹਦੇ ਹੱਥ ਪੈਸੇ ਫੜਾਓ, ਹਾਂ ਅਗਲਾ ਆਪ ਲਿਆ ਕੇ ਦੇਗਾ। ਬਾਬਾ ਜੀ ਤੁਸੀਂ ਕਰਨਾ ਕੀ? ਬਾਬਾ ਕਹਿੰਦੇ ਆ ਘਰ ਦਾ ਕੰਮ ਕੁਮ ਕਰਾਉਣਾ ਹੁੰਦਾ ਵਾ, ਹਾਂ ਉਹ ਝਾੜੂ ਪੋਚਾ ਲਾਉਣਾ ਇਹ ਉਹ ਸਾਰਾ। ਮੈਂ ਕਿਹਾ ਬਾਬਾ ਜੀ ਉਹ ਨਹੀਂ ਕਰਦੀਆਂ। ਬਾਬਾ ਜੀ ਕਹਿੰਦੇ ਫਿਰ ਆ ਕੀ ਕੰਮ ਕਰਦੀਆਂ? ਮੈਂ ਕਿਹਾ ਬਾਬਾ ਜੀ ਸਫਾਈ ਇਹ ਕਰਦੀਆਂ, ਹਾਂ ਲੇਕਿਨ ਘਰ ਦੀ ਨਹੀਂ, ਹਾਂ ਇਹ ਜੇਬ ਦੀ ਸਫਾਈ ਕਰਦੀਆਂ, ਤਿਜੋਰੀ ਦੀ ਸਫਾਈ ਕਰਦੀਆਂ, ਬੈਂਕ ਬੈਲੈਂਸ ਸਾਰਾ ਇਨਸਾਫ ਕਰ ਦਿੰਦੀਆਂ। ਤੁਹਾਨੂੰ ਕੰਗਲਾ ਕਰਕੇ ਸੜਕ 'ਤੇ ਬਿਠਾ ਕੇ ਤੇ ਚਲੀਆਂ ਜਾਂਦੀਆਂ। ਹਾਂ ਇਹ ਉਹ ਤਿਤਲੀਆਂ ਵਾ, ਇਸ ਕੰਮ 'ਚ ਨਾ ਪਵੋ, ਤੁਹਾਡੀ ਮਿਹਰਬਾਨੀ, ਤੁਸੀਂ ਡੱਡੂ ਦੇ ਮਗਰ ਹੀ ਲੱਗੇ ਰਹੋ। ਹਾਂ ਉਹ ਲੱਗਦੀ ਵੀ ਉਹੀ ਕੰਮ ਕਰਨ ਵਾਲੀ ਬਾਜੀ ਇਹ ਨਹੀਂ ਹੁੰਦੀ, ਸਫਾਈਆਂ ਸਫਾਈਆਂ ਕਰਨ ਵਾਲਾ ਜਦੋਂ ਉੱਦਾਂ ਦਾ ਸਿਸਟਮ ਲੱਗਦਾ ਉਹ ਹਿਸਾਬ ਕਿਤਾਬ ਲਾਓ ਤੁਸੀਂ, ਹਾਂ ਜੋ ਵੀ ਸਿਸਟਮ। ਅਤੇ ਉਹ ਖੈਰ ਆਹ ਜਿਹੜਾ ਨਾ ਉਹਦੀ ਹੱਜ਼ਾ ਸਰਾਈ ਔਰ ਉਹਨੂੰ ਕਿਹਾ ਜਾ ਰਿਹਾ ਕਿ ਬਗੈਰਤ ਦੇ ਬੱਚੇ, ਆਹ ਜੇ ਜਵਾਬ ਹੁਣ ਜਿਹੜਾ ਤੂੰ ਨੱਚ ਰਿਹਾ ਉੱਥੇ ਜਾ ਕੇ ਗਾਣੇ, ਹਾਲਾਂਕਿ ਵੈਸੇ ਇਹ ਪਰਸਨਲ ਜਿਹੀ ਚੀਜ਼ ਆ, ਮੈਨੂੰ ਇਹਦੇ 'ਤੇ ਕੋਈ ਇਤਰਾਜ਼ ਨਹੀਂ ਕਿ ਬਈ ਨੱਚ ਰਿਹਾ, ਚਾਹੇ ਨੰਗਾ ਹੋ ਕੇ ਨੱਚੇ, ਚਾਹੇ ਲੱਤਾਂ ਉੱਤੇ ਕਰਕੇ ਨੱਚੇ। ਔਰ ਜਾਂਦੇ ਹੋਏ ਤੁਹਾਨੂੰ ਇੱਕ ਹੋਰ ਖਬਰ ਦੇ ਦਿਆਂ ਕਿ ਜੀ ਸੁਲ੍ਹਾ ਹੋ ਗਈ, ਬੱਲੇ ਵੀ ਬੱਲੇ। ਆਹ ਤੁਸੀਂ ਜਾਣਦੇ ਆ ਕੁਛ ਦਿਨ ਪਹਿਲੇ ਜਿਹੜਾ ਕੋਈ ਵਾਕਿਆ ਹੋਇਆ ਸੀਗਾ ਇੱਕ, ਕਿ ਆ ਟਿਕਟੋਕਰ ਆ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਨਾ ਬੜੀਆਂ ਇਹਦੀਆਂ ਚਰਚੇ ਨੇ, ਅਤੇ ਇਹਨੇ ਜਾ ਕੇ ਉਹ ਵੀਡੀਓ ਵੀ ਰਿਲੀਜ਼ ਕੀਤੀ ਸੀ ਆਹ ਮੁੰਡੇ ਦੇ ਖਿਲਾਫ, ਦੱਸਿਆ ਵੀ ਸੀ, ਔਰ ਵਾਕਈ ਬੜੀ ਬੇਗੈਰਤੀ ਕੀਤੀ ਉਸ ਬੇਗੈਰਤ ਆਦਮੀ ਨੇ। ਉਹਨੇ ਇਹਨੂੰ ਮਾਰਿਆ ਕੁੱਟਿਆ ਸੀਗਾ, ਮਾਰ ਕੁੱਟ ਕੇ ਜਿਹੜਾ ਨਾ ਉਹਦਾ ਮੌਕਫ ਸੀਗਾ ਵੀ ਮੈਂ ਇਹਨੂੰ ਗਿਫਟ ਇਹਨੇ ਦਿੱਤੇ ਆ, ਹੁਣ ਮੇਰੇ ਨਾਲ ਵਿਆਹ ਨਹੀਂ ਕਰਦੀ। ਤਾਂ ਇਹਦਾ ਕਹਿਣਾ ਸੀਗਾ ਵੀ ਮੈਂ ਨਹੀਂ ਕਰਨਾ ਇਹਦੇ ਨਾਲ ਵਿਆਹ, ਹਾਂ ਇਹ ਜਾਣ ਬੁੱਝ ਕੇ ਜਿਹੜਾ ਨਾ ਉਹ ਇੱਦਾਂ ਦੀਆਂ ਬੇਗੈਰਤੀਆਂ ਕਰ ਰਿਹਾ ਸੀ, ਅਤੇ ਇਹਨੂੰ ਮੈਂ ਨਾ ਕੀਤੀ ਅਤੇ ਇਹਨੇ ਮੈਨੂੰ ਇੱਦਾਂ ਕੀਤਾ। ਅਤੇ ਯਕੀਨ ਕਰੋ ਕਿ ਕੇਸ ਜਿਹੜਾ ਨਾ ਅੱਜ ਤਕਰੀਬਨ ਜਾਣ ਹੀ ਵਾਲਾ ਸੀਗਾ ਜਦੋਂ ਵੀਡੀਓ ਆਈ ਨਾ। ਉਹਨੇ ਕੀਤਾ ਬੁਰਾ, ਵੈਸੇ ਬੇਗੈਰਤ ਆਦਮੀ ਨੇ, ਉਹਦਾ ਕੋਈ ਹੱਕ ਨਹੀਂ ਸੀ, ਰਾਈਟ ਨਹੀਂ ਸੀ ਕਿ ਇੱਦਾਂ ਕਰਨ ਦਾ, ਹੱਥ ਚਲਾਕੀਆਂ ਕਰਨ ਦਾ। ਅਤੇ ਉਹ ਜਿਹੜਾ CCD ਆ, ਹਾਂ ਉਹਦੇ ਕੋਲ ਤਕਰੀਬਨ ਜਾਂਦੇ ਜਾਂਦੇ ਰਹਿ ਗਿਆ, ਉਹਦੇ ਕੋਲ ਚਲਾ ਜਾਂਦਾ ਕੇਸ। ਤਾਂ ਅੱਜ ਮੁੰਡਾ ਇੱਥੇ ਨਹੀਂ ਸੀ ਹੋਣਾ, ਤੁਹਾਨੂੰ ਪਤਾ ਉਹ ਕੀ ਕਰਦੇ ਅੱਜ ਕੱਲ੍ਹ, ਹਾਂ ਬਾਰ ਟਪਾ ਦਿੰਦੇ ਲਾਹੌਰ। ਕਿਤੇ ਬਾਬਾ ਜੀ ਕਹਿੰਦੇ ਲਾਹੌਰ ਨਹੀਂ, ਉਹ ਦੁਨੀਆ ਟਪਾ ਦਿੰਦੇ ਆ CCD। ਹਾਂ ਉਹ ਜਿਹੜੇ ਨਾ ਉਹ ਬਚ ਗਿਆ ਉਹਦੇ ਤੋਂ। ਉਹ ਹੋਇਆ ਕਿ ਜਿੱਦਾਂ ਹੀ ਇਹਨੇ ਸ਼ਿਕਾਇਤ ਕੀਤੀ ਉਹ ਬੜੇ ਭਾਂਬੜ ਬਚ ਗਏ। ਅਤੇ ਮੈਂ ਵੀ ਵੀਲੌਗ ਕੀਤਾ, ਮੈਂ ਵੀ ਗੱਲ ਕੀਤੀ ਕਿ ਬਈ ਆਹ ਜ਼ਿਆਦਤੀ, ਔਰ ਵਾਕਈ ਉਹ ਜ਼ਿਆਦਤੀ ਸੀ ਇਸ ਮੁੰਡੇ ਦੀ। ਹਾਂ ਉਹ ਕਹਿਣ ਲੱਗਾ ਜੀ ਮੈਂ ਗਿਫਟ ਗੁਫਟ ਦਿੱਤੇ ਜੋ ਵੀ ਸਿਸਟਮ, ਉਹ ਇਹਨੇ ਸਾਰਾ ਕਰ ਕਰਾ ਕੇ ਉਹਨੂੰ ਜਿਹੜਾ ਨਾ ਉਹ ਫੜ ਲਿਆ ਗਿਆ ਜਨਾਬ। ਉਹਨੂੰ ਫੜ ਲਿਆ, ਫੜ ਕੇ ਉਹਨੂੰ ਕਰਤਾ ਬੰਦ, ਮੁਕੱਦਮਾ ਹੋ ਗਿਆ ਅਤੇ ਕਾਇਮ, ਹਾਂ ਕਿ ਜੋ ਉਹਨੇ ਬੇਗੈਰਤੀ ਕੀਤੀ। ਲੇਕਿਨ ਹੁਣ ਖਬਰ ਆਈ ਆ ਸੁਲ੍ਹਾ ਹੋ ਗਈ। ਹਾਂ ਸੁਲ੍ਹਾ ਕੀ ਹੋਈ? ਉਹ ਕਹਿੰਦੇ ਜੀ ਕਿ ਆਹ ਜਿਹੜੀ ਸਾਮਿਆ ਵਾ, ਹਾਂ ਇਹਨੇ ਜਿਹੜਾ ਨਾ ਉਹ ਫੀ ਸਬੀਲਿਲ੍ਲਾਹ ਨੂੰ ਮਾफ़ ਕਰਤਾ। ਹਾਂ ਬੋਲੇ ਵੈਸੇ ਪਾਕਿਸਤਾਨ ਦੇ ਵਿੱਚ ਫੀ ਸਬੀਲਿਲ੍ਲਾਹ ਦਾ ਮਤਲਬ ਵੀ ਤੁਹਾਨੂੰ ਪਤਾ ਹੀ ਹੁੰਦਾ ਕੀ ਹੋਇਆ ਪਿੱਛੇ ਬੈਕਗਰਾਊਂਡ ਦੇ ਵਿੱਚ ਜਾ ਕੇ, ਉਹ ਉਹਨੇ ਉਹਨੂੰ ਛੁਡਵਾ ਦਿੱਤਾ। ਹੁਣ ਤੁਸੀਂ ਸੋਚ ਰਹੇ ਹੋਗੇ ਕਿ ਵੀ ਉਹ ਮੰਨ ਗਈ ਹੈ ਵਿਆਹ 'ਤੇ, ਨਹੀਂ ਵਿਆਹ 'ਤੇ ਨਹੀਂ ਮੰਨੀ, ਉਹ ਇਹਨਾਂ ਦੀ ਪਰਸਨਲ ਚਲੀ ਗਈ ਫਾਈਟ। ਫਿਰ ਉਹ ਉੱਧਰੋਂ ਮੁੰਡੇ ਦੀ ਮਾਂ ਜਿਹੜੀ ਹੈ ਉਹਨੇ ਵੀ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਕਿ ਐਤਾਂ ਕਰਾਉਣੀ, ਇੱਦਾਂ ਦੀ ਆ, ਉਹ ਉੱਦਾਂ ਦੀ ਆ। ਉਹ ਕਹਿਣ ਲੱਗੀ ਮੇਰੇ ਕੋਲ ਤੁਹਾਡੀਆਂ ਵੀ ਪਈਆਂ ਨੇ। ਉਹ ਫਿਰ ਜੋ ਗੰਦ ਜਿਹੜਾ ਮੱਚਣਾ ਸੀ, ਉਹ ਗੰਦ ਜਿਹੜਾ ਨਾ ਮੱਚਦੇ ਰਹਿ ਗਿਆ। ਕਿਉਂਕਿ ਇੱਕ ਹੋਰ ਗੰਦ ਮੱਚ ਗਿਆ। ਉਹ ਕੀ ਗੰਦ ਮੱਚ ਗਿਆ? ਉਹ ਆ ਜਿਹੜੀ ਕੁੜੀ ਆ, ਹਾਂ ਸਾਹਮਣੇ, ਇਹਦੀ ਟੋਟਾ ਇੱਕ ਲੀਕ ਹੋਇਆ। ਟੋਟਾ ਪਤਾ ਨਹੀਂ ਇਹਦਾ ਵਾ ਕਿ ਕਿਹਦਾ ਵਾ, ਕਿ ਉਹ ਬਣਾਇਆ ਗਿਆ ਕੋਈ ਹੈ ਇਹਦਾ। ਹੁਣ ਤੁਸੀਂ ਕਹੋਗੇ ਕਿ ਤੂੰ ਦੇਖਿਆ, ਮੈਂ ਨਹੀਂ ਦੇਖਿਆ, ਮੈਂ ਇੱਦਾਂ ਦੀ ਟੁੱਟ ਨਹੀਂ ਦੇਖਦਾ ਨਾ, ਮੈਂ ਇੱਦਾਂ ਦੀਆਂ ਗੰਦੀਆਂ ਚੀਜ਼ਾਂ ਦੇਖਦਾ। ਹਾਂ ਬਾਬਾ ਜੀ ਨੇ ਦੇਖਿਆ, ਬਾਬਾ ਜੀ ਨੇ ਕਨਫਰਮ ਕੀਤਾ। ਬਾਬਾ ਜੀ ਕਹਿੰਦੇ ਮੈਂ ਦੇਖਿਆ। ਟੋਟਾ ਜਿਹੜਾ ਨਿਕਲਿਆ ਨਾ, ਹਾਂ ਇਹਦਾ ਉਹ ਟੋਟਾ ਜਿੱਦਾਂ ਹੀ ਨਿਕਲਿਆ, ਹਾਂ ਉਹ ਹੋ ਗਿਆ ਵਾਇਰਲ। ਕਿਉਂਕਿ ਤੁਹਾਨੂੰ ਪਤਾ ਟੋਟੇ ਦੇ ਪਾਕਿਸਤਾਨ ਦੇ ਵਿੱਚ ਅਖੀਰ ਵਾਇਰਲ ਹੁੰਦੇ ਨੇ। ਜਾਂ ਤਾਂ ਚਾਵਲਾਂ ਦਾ ਟੋਟਾ ਚੱਲਦਾ ਪਾਕਿਸਤਾਨ 'ਚ, ਖਾਣ ਪੀਣ ਵਾਲੇ। ਬਸ ਦੂਜੀਆਂ ਚੀਜ਼ਾਂ ਮਹਿੰਗੀਆਂ ਇੰਨੀਆਂ ਹੋ ਗਈਆਂ, ਹਾਂ ਉਹ ਤਾਂ ਹੱਥ ਲਾਓ, ਹੁਣ ਤਾਂ ਟੋਟਾ ਹੀ ਖਾ ਪੀ ਲਓ ਤੁਸੀਂ। ਇੱਕ ਜਾਂ ਟੋਟਾ ਖਾ ਲਓ ਜਾਂ ਟੋਟਾ ਦੇਖ ਲਓ। ਆਹ ਟੋਟਲ ਜ਼ਿੰਦਗੀ ਰਹਿ ਗਈ ਪਾਕਿਸਤਾਨ ਦੀ, ਇਸ ਤੋਂ ਅੱਗੇ ਕੁਛ ਨਹੀਂ। ਹਾਂ ਟੋਟਿਆਂ 'ਤੇ ਚੱਲ ਰਿਹਾ ਸਾਰਾ ਕੁਛ। ਔਰ ਤੁਸੀਂ ਦੇਖ ਲਓ ਅੱਜ ਜਿਹੜੀ ਹਕੂਮਤ ਬੈਠੀ ਆ, ਉਹ ਮਾਈ ਵੀ ਟੋਟਿਆਂ 'ਤੇ ਹੀ ਬੈਠੀ ਆ। ਔਰ ਟੋਟੇ ਜੱਜਾਂ ਦੇ ਬਣਾ ਨੇ ਰਿਲੀਜ਼ ਕਰ ਜੱਜਾਂ ਜਰਨੈਲਾਂ ਦੇ ਸਾਰੇ ਟੋਟੀ ਕਰਕੇ ਆ ਕੇ ਉਹ ਇੱਥੇ ਬੈਠੀ ਹੈ ਜਨਾਬ, ਜਿੱਥੇ ਅੱਜ ਬੈਠੀ ਆ। ਅਤੇ ਆ ਜਿਨ੍ਹਾਂ ਨੇ ਉਹਨੂੰ ਲਿਆ ਕੇ ਬਿਠਾਇਆ ਉਹਨਾਂ ਦੇ ਵੀ ਟੋਟਿਆਂ ਦੇ ਕਾਰੋਬਾਰ ਆ। ਹਾਂ
ਉਹ ਵੀ ਜੱਜਾਂ ਦੇ ਸਾਰੇ ਜੱਜਾਂ ਦੇ ਚੜੇ ਹੋਏ ਯਕੀਨ ਕਰੋ। ਬਾਬਾ ਜੀ ਕਹਿੰਦੇ ਉਹ ਜਿਹੜੇ ਟੋਟੇ ਮਾਈਕੋ ਸੀਗੇ ਨਾ, ਹਾਂ ਉਹ ਟੋਟੇ ਵੀ ਉਹਨਾਂ ਨੇ ਦਿੱਤੇ ਸੀ ਜਿਹੜੇ ਸਾਰਿਆਂ ਦੇ ਟੋਟੇ ਬਣਾਉਂਦੇ। ਹਾਂ ਤੇ ਆਹ ਫੜ ਮਾਈ ਟੋਟੇ ਤੇ ਆਹ ਬ੍ਰਹਮਾ ਜੀ ਆ ਕੇ ਸਿੱਧੀ ਹੋ ਗਈ। ਮੈਂ ਕਿਹਾ ਬਾਬਾ ਜੀ ਬਿਲਕੁਲ ਹੀ ਸਿੱਧੀ। ਬਾਬਾ ਜੀ ਕਹਿੰਦੇ ਬਿਲਕੁਲ ਸਿੱਧੀ ਹੋ ਗਈ ਮਾਈ, ਕਹਿਣ ਲੱਗੀ ਕਿ ਮੈਂ ਟੋਟੇ ਰਿਲੀਜ਼ ਕਰ ਦੂੰਗੀ ਤੁਹਾਡੇ। ਆਮ ਸ਼ਖਸੀਅਤ। ਮੈਂ ਕਿਹਾ ਬਾਬਾ ਜੀ ਮੈਨੂੰ ਤਾਂ ਲੱਗਦਾ ਸੀ ਕਿ ਕੋਈ ਬਹੁਤ ਵੱਡੀ ਅਹਿਮ ਸ਼ਖਸੀਅਤ ਹੋਣੀ ਜਿਹਦਾ ਟੋਟਾ। ਬਾਬਾ ਜੀ ਕਹਿੰਦੇ ਉਹ ਬਾਜਵੇ ਦਾ ਵੀ ਸੀਗਾ ਉਹ ਪਤਾ ਨਹੀਂ ਕਿੰਨੇ ਫੈਜ਼ ਮੀਤ ਨੇ ਦਿੱਤਾ ਹੋਣਾ। ਮੈਂ ਕਿਹਾ ਨਹੀਂ ਫੈਜ਼ ਮੀਤ ਤੇ ਦੁਸ਼ਮਣ ਸੀ। ਬਾਬਾ ਜੀ ਕਹਿੰਦੇ ਬਸ ਫਿਰ ਉਹਨੇ ਦਿੱਤਾ ਹੋਣਾ ਜਿਹੜਾ ਅੱਜ ਲੱਗਿਆ ਜਿੱਥੇ ਲੱਗਿਆ। ਹਾਂ ਉਹ ਟੋਟਿਆਂ ਦੀ ਸਾਰੇ ਉਹ ਵੀ ਸਰਕਾਰ ਟੋਟੇ ਟੋਟੀ ਹੋਇਆ ਪਿਆ ਕੰਮ। ਬਾਬਾ ਜੀ ਕਹਿੰਦੇ ਮੈਂ ਕਿਹਾ ਬਾਬਾ ਜੀ ਉੱਤੇ ਹੋਇਆ ਪਿਆ ਇਹਦਾ ਜਿਹੜਾ ਟੋਟਾ ਤੁਸੀਂ ਦੇਖਿਆ। ਬਾਬਾ ਜੀ ਕਹਿੰਦੇ ਹਾਂ ਲੈ ਗੱਲ ਕਿਤੇ ਹੋਰ ਚਲੀ ਗਈ। ਆ ਜਿਹੜਾ ਟੋਟਾ ਇਹਦਾ ਨਿਕਲਣਾ ਬਾਬਾ ਜੀ ਕਹਿੰਦੇ ਉਹ ਜਿਹੜਾ ਹੀ ਗਰਕ ਹੋਇਆ ਪਿਆ। ਮੈਂ ਬਾਬਾ ਜੀ ਯਾਰ ਕੀ ਗੱਲ ਕਰ। ਬਾਬਾ ਕਹਿੰਦੇ ਉਹੀ ਮੇਰਾ ਮਤਲਬ ਹੈ ਕਿ ਬਿਲਕੁਲ ਹਾਂ ਫਰਕ ਤੇ ਉਹ ਟੋਟੇ ਦੀ ਵਜ੍ਹਾ ਤੋਂ ਜਿਹੜਾ ਨਾ ਜਿੱਦਾਂ ਨਿਕਲਿਆ ਵਾ ਤੇ ਇਹਨੂੰ ਦੱਸਿਆ ਗਿਆ ਹੋਣਾ ਕਿ ਭਈ ਉਹ ਹਲਕਾ ਜਿਹਾ ਟੋਟਾ ਅਸੀਂ ਲੀਕ ਕੀਤਾ, ਪੂਰੀ ਫਿਲਮ ਸਾਡੇ ਕੋਲ ਪਈ ਹੈ, ਫਿਕਰ ਨਹੀਂ ਕਰਨੀ। ਬਾਬਾ ਜੀ ਕਹਿੰਦੇ ਇੰਨੀ ਗੱਲ ਹੋਈ ਆ ਤੇ ਉਹ ਬਿਆਨ ਆ ਗਿਆ ਇਹਦਾ ਕਿ ਭਈ ਮੈਂ ਫੀਸ ਸਬੀਲਿਲ੍ਲਾਹ ਮਾਫ਼ ਕਰ ਦਿੱਤੀ। ਹਾਂ ਬਾਬਾ ਜੀ ਕਹਿੰਦੇ ਟੋਟੀਆਂ ਦਾ ਚੱਕਰ ਹੈ ਸਾਰਾ, ਬਗੈਰਤ ਦੇ ਬੱਚੇ ਸਾਨੂੰ ਪਾਗਲ ਬਣਾਇਆ ਹੋਇਆ ਇਹਨਾਂ ਨੇ।